ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਬਾਰੇ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਕਿਸਾਨਾਂ ਨੂੰ ਗੱਲਬਾਤ ਦੇ ਨਾ ਮੁੱਕਣ ਵਾਲੇ ਜਿਹੜੇ ਗੇੜਾਂ ਦੇ ਵਿੱਚ ਫਸਾ ਕੇ ਪੂਰੀ ਤਰ੍ਹਾਂ ਥਕਾ ਰਹੀ ਹੈ ਅਤੇ ਦੂਸਰੇ ਪਾਸੇ ਸਰਕਾਰੀ ਡੰਡੇ ਦਾ ਵੀ ਹਰ ਪਾਸਿਓਂ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ। ਔਰ ਦਿੱਲੀ ਵਿਚਲੇ ਬੀਜੇਪੀ ਦੇ ਦਫ਼ਤਰਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਵਾਲਿਆਂ ਨੂੰ ਦੇਸ਼ ਧਰੋਹੀ ਦੀ ਜਿਹੜੀ ਸੰਗਿਆ ਉਹ ਦਿੱਤੀ ਗਈ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਜੇਪੀ ਵਰਕਰਾਂ ਵੱਲੋਂ ਕਿਸਾਨਾਂ ਦੇ ਖਿਲਾਫ ਕੀਤੀ ਗਈ ਹਿੰਸਾ ਤੇ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਏਗੀ। ਵਿਊਅਰਸ, ਇਸ ਤਰ੍ਹਾਂ ਜਾਪਦਾ ਹੈ ਕਿ ਕਿਸਾਨਾਂ ਦੀ ਡੰਕੇ ਦੀ ਚੋਟ ਨਾਲ ਜਿੱਤੀ ਜਾਣ ਵਾਲੀ ਲੜਾਈ ਨੂੰ ਕਿਸਾਨਾਂ ਦੀ ਅਨਾੜੀ ਲੀਡਰਸ਼ਿਪ ਹਾਰ ਵਿੱਚ ਬਦਲ ਦੇਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਸ਼ਾਹ ਮੁਹੰਮਦ ਤਾਂ 1846 ਦੇ ਵਿੱਚ ਹੋਇਆ ਜੀ, ਕਿਉਂਕਿ ਉਦੋਂ ਹੀ ਪਹਿਲੀ ਜਿਹੜੀ ਸਿੰਘਾਂ ਔਰ ਫਰੰਗੀਆਂ ਦੀ ਜੰਗ ਜਿਹੜੀ ਅਸਲ 'ਚ ਜੰਗ ਹਿੰਦ ਪੰਜਾਬ ਸੀ ਉਹ ਲੜੀ ਗਈ। ਉਸ ਦੇ ਵਿੱਚੋਂ ਸਭਰਾਵਾਂ ਹੋਏ, ਮੁਦਕੀ ਹੋਏ, ਅਲੀਵਾੜ ਹੋਏ ਔਰ ਸ਼ਾਹ ਮੁਹੰਮਦ ਇਸ ਲਈ ਲਗਭਗ ਪੌਣੇ 200 ਸਾਲ ਵੀ ਬਾਅਦ ਵੀ ਜਿਉਂਦਾ ਹੈ। ਜਦੋਂ ਅਸੀਂ 1846 ਦਾ ਜ਼ਿਕਰ ਕਰਦੇ ਹਾਂ, 150 ਸਾਲ ਤੋਂ ਜ਼ਿਆਦਾ ਪੀਰੀਅਡ ਤੋਂ, ਕਿ ਇੱਕ ਲਾਈਨ ਜਿਹੜੀ ਅੱਜ ਵੀ ਜਦੋਂ ਅਸੀਂ ਦਿੱਲੀ ਦੇ ਇਸ ਮੋਰਚੇ ਬਾਰੇ ਦੇਖ ਰਹੇ ਹਾਂ, ਲਗਭਗ 26 ਨਵੰਬਰ ਤੋਂ ਅੱਜ 55 ਦਿਨ ਤੋਂ ਜ਼ਿਆਦਾ ਹੋ ਗਏ ਨੇ, 26 ਜਨਵਰੀ ਤੱਕ ਪਹੁੰਚਦੇ ਆ, 2 ਮਹੀਨੇ ਹੋ ਜਾਣੇ ਨੇ, ਕਿ ਕਿਵੇਂ ਇੱਕ ਪਾਸੇ ਜਿੱਤ ਦਾ ਡੰਕਾ ਵੱਜਿਆ ਹੋਇਆ। ਜਦੋਂ ਅਸੀਂ ਡੰਕਾ ਵੱਜਿਆ ਕਹਿੰਦੇ ਹਾਂ, ਜਿੱਤ ਤਾਂ ਇਖਲਾਕੀ ਵੀ ਹੁੰਦੀ ਹੈ, ਤੁਹਾਡੀ ਸਟਰੈਂਥ ਵੀ, ਤੁਹਾਡੀ ਸਪਿਰਿਟ ਨਾ ਟੁੱਟੇ ਔਰ ਦੁਨੀਆ ਭਰ ਚੋਂ ਤੁਹਾਨੂੰ ਹਮਾਇਤ ਮਿਲੇ। ਔਰ ਜਿੰਨੀ ਪਬਲਿਸਿਟੀ ਦੇ ਬਾਵਜੂਦ ਕਿ ਉਹਨਾਂ ਦਾ ਗੋਦੀ ਮੀਡੀਆ ਜਾਂ ਬੋਦੀ ਮੀਡੀਆ ਉਹ ਬਿਲਕੁਲ ਪੁੱਠਾ ਗੇੜ ਦੇਣ ਦੀ ਕੋਸ਼ਿਸ਼ ਕਰ ਰਿਹਾ, ਪਰ ਹੋ ਇਹ ਰਿਹਾ ਕਿ ਡਿਵਾਈਨ ਹੈਲਪ ਵੀ ਹੋ ਰਹੀ ਹੈ। ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਟੀਵੀ ਚੈਨਲ ਰਿਪਬਲਿਕ ਟੀਵੀ, ਜਿਹਦਾ ਹਲਕਿਆ ਹੋਇਆ ਕੁੱਤਾ ਬੰਗਾਲੀ ਬ੍ਰਾਹਮਣ ਜਿਹੜਾ ਅਸਾਮ ਨਾਲ ਬੇਸਡ ਅਰਨਾਬ ਗੋਸਵਾਮੀ, ਜਿਹੜਾ ਸਵੇਰੇ ਸ਼ਾਮ ਜਿਹੜਾ ਕਿਲੋਆਂ ਦੇ ਹਿਸਾਬ ਨਾਲ ਮੂੰਹ 'ਚੋਂ ਝੱਗ ਸੁੱਟਦਾ ਨਫ਼ਰਤ ਪਾਕਿਸਤਾਨ ਲਈ, ਮੁਸਲਮਾਨਾਂ ਲਈ, ਘੱਟ ਗਿਣਤੀਆਂ ਲਈ, ਹੁਣ ਕਿਸਾਨਾਂ ਲਈ, ਉਹ ਐਸੇ ਸਕੈਂਡਲ ਦੇ ਵਿੱਚ ਫਸਿਆ ਕਿ ਜੇ ਸੱਚਮੁੱਚ ਅੱਜ ਇਹੋ ਜਿਹੀ ਗੱਲ ਅਮਰੀਕਾ ਵਰਗੇ ਮੁਲਕ 'ਚ ਵਾਪਰੀ ਹੁੰਦੀ ਤਾਂ ਹੁਣ ਤੱਕ ਕਿੰਨੇ ਲੈਵਲ ਦੇ ਉੱਤੇ ਸਾਰੀ ਹਕੂਮਤ ਜਾਂ ਪੂਰਾ ਐਡਮਿਨਿਸਟ੍ਰੇਸ਼ਨ ਜਿਹੜਾ ਮੂੰਹ ਪਰਨੇ ਡਿੱਗਿਆ ਹੁੰਦਾ ਕਿ ਜੋ ਉਹਨੇ ਜਿਸ ਕਿਸਮ ਦਾ ਕਸ਼ਮੀਰ ਦੇ ਆਰਟੀਕਲ 370 ਰਿਲੇਟਡ, ਬਾਰਾਕੋਟ ਰਿਲੇਟਡ ਔਰ ਮਿਨਿਸਟਰ ਕਿਵੇਂ ਬਣਨੇ ਨੇ, ਕਿਹਨੂੰ ਬਣਾਉਣਾ ਹੈ, ਵਾਈਸ ਪ੍ਰੈਜ਼ੀਡੈਂਟ ਕਿਹਨੂੰ ਬਣਾਉਣਾ ਹੈ, ਉਹ ਪਹਿਲਾਂ ਹੀ ਜਿਹੜਾ ਉਹ ਪੇਸ਼ੀਨ ਗੋਈਆਂ ਕਰ ਰਿਹਾ। ਔਰ ਇਹ ਗੱਲ ਅੱਜ ਈਵਨ ਉਸ ਛੋਕਰੇ ਰਾਹੁਲ ਗਾਂਧੀ ਨੇ ਵੀ ਪੁੱਛੀ ਹੈ ਪ੍ਰੈਸ ਕਾਨਫਰੰਸ ਕਰਕੇ। ਉਹਨੇ ਕਿਹਾ ਜੀ ਇੱਦਾਂ ਦੇ ਭੇਦ ਦੀ ਗੱਲ ਜਿਹੜੀ ਹੈ ਉਹ ਤਾਂ ਸਿਰਫ 5 ਵਜ਼ੀਰਾਂ ਨੂੰ ਪਤਾ ਹੁੰਦੀ ਹੈ, ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਡਿਫੈਂਸ ਮਿਨਿਸਟਰ, ਫੋਰਨ ਮਿਨਿਸਟਰ ਜਾਂ ਫੌਜੀ ਮੁਖੀ। ਈਵਨ ਜਿਸ ਪਾਇਲਟ ਨੇ ਜਾਣਾ ਉਹਨੂੰ ਵੀ ਮੌਕੇ ਤੇ ਹੀ ਦੱਸਿਆ ਜਾਂਦਾ ਵੀ ਉਹਦਾ ਮਿਸ਼ਨ ਕੀ ਹੈ। ਇਹਨੂੰ 3 ਦਿਨ ਪਹਿਲਾਂ ਕਿਵੇਂ ਬਾਲਾਕੋਟ ਦਾ ਪਤਾ ਹੈ, 3 ਦਿਨ ਪਹਿਲਾਂ ਇਹਨੂੰ ਕਿਵੇਂ ਆਰਟੀਕਲ 370 ਜਾਣ ਦਾ ਪਤਾ ਹੈ ਕਿ ਵੀ ਇਹ ਤਾਂ ਟ੍ਰੀਜ਼ਨ ਹੈ, ਗਦਾਰੀ ਹੈ। ਔਰ ਇਹ ਦੋਨੋਂ ਹੀ ਜਿਹੜੇ ਨੇ ਇਹਨੂੰ ਇਹਨਾਂ ਪੰਜਾਂ 'ਚੋਂ ਕੋਈ ਜਾਣਕਾਰੀ ਦੇਣ ਵਾਲਾ ਉਹਨੇ ਕਿਹਾ ਉਹ ਤਾਂ ਫਿਰ ਪ੍ਰਾਈਮ ਮਿਨਿਸਟਰ ਹੀ ਹੈ ਜਿਹਦੇ ਨਾਲ ਉਹਦੀਆਂ ਨਜ਼ਦੀਕੀਆਂ ਨੇ। ਸੋ ਹੁਣ ਇਹ ਵੀ ਮੈਂ ਸਮਝਦਾ ਵੀ ਇੱਕ ਡਿਵਾਈਨ ਇੰਟਰਵੈਂਸ਼ਨ ਹੈ ਕਿ ਇਸ ਲੈਵਲ ਦੀ, ਔਰ ਸਾਰੇ ਪਾਸੇ ਚੁੱਪ ਹੈ ਸਰਕਾਰੀ ਹਲਕਿਆਂ ਵੱਲੋਂ, ਕਿ ਵੀ ਉਹ ਜਿਹੜਾ ਭੌਂਕਣ ਵਾਲਾ ਸੀ ਜਿਹਨੂੰ ਸਭ ਤੋਂ ਜ਼ਿਆਦਾ ਇਹ ਭੜਕਾ, ਉਹ ਖੁਦ ਹੀ ਜਿਹੜਾ ਉਸ ਜਾਲ ਦੇ ਵਿੱਚ ਫਸਿਆ ਹੋਇਆ। ਲੇਕਿਨ ਇਹ ਸਾਰੇ 'ਚੋਂ ਜਦੋਂ ਸ਼ਾਹ ਮੁਹੰਮਦ ਨੇ ਉਹ ਸਾਰੀ ਜਿਹੜੀ ਪਹਿਲੀ ਜੰਗ ਸਿੰਘਾਂ ਫਰੰਗੀਆਂ ਉਸਨੇ ਬਿਆਨ ਕੀਤੀ, ਔਰ ਅੱਜ ਵੀ ਹਿਸਟੋਰੀਕਲੀ ਵੀ ਉਸ ਦੇ ਜੰਗਨਾਮੇ ਨੂੰ ਬਹੁਤ ਕਰੈਕਟ ਮੰਨਿਆ ਜਾਂਦਾ। ਹਾਲਾਂਕਿ ਬਾਅਦ ਕਨਿੰਗਮ ਨੇ ਵੀ ਹਿਸਟਰੀ ਆਫ ਸਿੱਖਸ ਲਿਖੀ ਜਿਹੜੀ ਹੈ 1854-55, ਜਿਹਦੇ 'ਚ ਉਹ ਕਾਫੀ ਅਕਾਊਂਟ ਉਹੀ ਹੈ ਜੋ ਸ਼ਾਹ ਮੁਹੰਮਦ ਨੇ ਲਿਖਿਆ। ਔਰ ਉਹ ਜਿੱਥੇ ਬਾਰ-ਬਾਰ ਫੌਜਾਂ ਦੀ ਜਿੱਤ ਦੀ ਗੱਲ ਕਰਦਾ ਔਰ ਉਹ ਐਜ਼ ਏ ਪੰਜਾਬੀ ਪ੍ਰਾਈਡ ਲੈ ਰਿਹਾ, ਜਦੋਂ ਉਹ ਕਹਿੰਦਾ ਹੈ ਕਿ ਬਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ। ਹੁਣ ਉਹ ਤੋਪਖਾਨੇ ਅੰਗਰੇਜ਼ਾਂ ਦੇ ਫਰੰਗੀ ਔਰ ਮਦਰਾਸੀ ਔਰ ਬਿਹਾਰੀ ਜਿਹੜੇ ਉਹਨਾਂ ਦੀਆਂ ਫਰੰਟ ਉਹਨਾਂ ਨੇ ਫੌਜੀ ਖੜੇ ਕੀਤੇ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ। ਇਹ ਦੋਨੋਂ ਹੀ ਮਾਖੇ ਖਾਂ ਔਰ ਮੇਵਾ ਸਿੰਘ
ਉਹਨਾਂ ਦੇ ਤੋਪਖਾਨੇ ਦੇ ਇੰਚਾਰਜ ਸੀ ਕਿ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਇਹ ਸਭਰਾਵਾਂ ਦੀ ਜੰਗ। ਹੁਣ ਇਹ ਸਾਰੇ ਔਰ ਇਸੇ ਤਰ੍ਹਾਂ ਅਲੀਵਾੜ ਦੀ ਔਰ ਮੁਦਕੀ ਦੀ, ਪਰ ਇੱਕ ਲਾਈਨ ਜਿਹੜੀ ਸਾਡੀ ਸਾਈਕੀ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਿੱਤੀ ਬਾਜ਼ੀ ਕੌਣ ਹਰਾਉਂਦਾ ਹੈ ਜਾਂ ਕਿਵੇਂ ਅਸੀਂ ਹਾਰਦੇ ਹਾਂ, ਤੇ ਇਹਨਾਂ ਸਾਰੀਆਂ ਜੰਗਾਂ 'ਚ ਜੋ ਡੋਗਰਿਆਂ ਦਾ ਰੋਲ ਸੀ, ਧਿਆਨ ਸਿੰਘ ਤਾਂ ਮਾਰਿਆ ਜਾ ਚੁੱਕਾ ਸੀ ਸਿੱਖ ਫੌਜ ਦੇ ਹੱਥੋਂ, ਪਰ ਗੁਲਾਬ ਸਿੰਘ ਡੋਗਰਾ ਜੰਮੂ ਦਾ, ਜੋ ਮਿਸ਼ਰਾਂ ਦਾ ਰੋਲ ਸੀ, ਯੂਪੀ ਦੇ ਬ੍ਰਾਹਮਣ ਲਾਲ ਸਿੰਘ ਜਿਹੜਾ ਕਮਾਂਡਰ ਇਨ ਚੀਫ ਫੌਜ ਦਾ ਬਣਾਇਆ ਹੋਇਆ ਸੀ, ਜਾਂ ਤੇਜਾ ਸਿੰਘ ਜਿਹੜਾ ਪੁਲ ਤੋੜ ਕੇ ਸਤਲੁਜ ਦਾ ਬੇੜੀਆਂ ਦਾ ਉਹ ਵੀ ਨਿਕਲ ਆਇਆ ਔਰ ਆਪਣੀ ਫੌਜ ਲੈ ਕੇ ਦੌੜ ਗਿਆ। ਤੇ ਇਹ ਸ਼ਾਹ ਮੁਹੰਮਦ ਦੀ ਜਿਹੜੀ ਇਹ ਗੱਲ ਅੱਜ ਮੈਂ ਇਸ ਲਈ ਫਿਰ ਦੁਹਰਾ ਰਿਹਾ ਕਿਉਂਕਿ ਨਜ਼ਰ ਆ ਰਿਹਾ, ਮੈਂ ਇਹ ਅਰਦਾਸ ਕਰਦਾ ਕਿ ਮੈਂ ਗਲਤ ਸਾਬਤ ਹੋਵਾਂ, ਪਰ ਜਦੋਂ ਸ਼ਾਹ ਮੁਹੰਮਦ ਨੇ ਵੀ ਉਹ ਸਾਰੀ ਇੱਕ ਪਾਸੇ ਜਿੱਤ ਹੈ, ਇੱਕ ਪਾਸੇ ਬਰਾਬਰ ਐਨ ਜਦੋਂ ਅੰਗਰੇਜ਼ ਔਨ ਦਾ ਰਨ ਨੇ, ਔਰ ਇਧਰ ਜਦੋਂ ਉਹ ਤੋਪਚੀ ਜਿਹੜਾ ਤੋਪ ਦੇ ਵਿੱਚ ਗੋਲੇ ਪਾ ਰਿਹਾ, ਉਹ ਕਹਿ ਰਿਹਾ ਜੀ ਕਿ ਜਦੋਂ ਅਸੀਂ ਨਵੀਆਂ ਬੋਰੀਆਂ ਖੋਲੀਆਂ ਜਿਨ੍ਹਾਂ 'ਚ ਅਸਲਾ ਸੀ ਉਹਨਾਂ 'ਚ ਤਾਂ ਸਰੋਂ ਨਿਕਲੀ ਹੈ। ਦੇਖੋ, ਕਿਉਂਕਿ ਜਿਹੜੇ ਗੱਦਾਰ ਸੀ ਪਿੱਛੇ ਬੈਠੇ ਔਰ ਦੂਜੇ ਉਹਨਾਂ ਨੇ ਫਿਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਕਿਹਾ ਵੀ ਹੁਣ ਤਾਂ ਅਸੀਂ ਮੁੜਨਾ ਨਹੀਂ ਹੈ, ਸ਼ਹੀਦੀਆਂ ਪਾਉਣ ਦੀ ਗੱਲ ਹੀ ਹੈ, ਖਿੱਚੋ ਤਲਵਾਰਾਂ ਮਿਆਨ 'ਚੋਂ। ਔਰ ਇੱਕ ਪਾਸੇ ਉਹਨਾਂ ਦੀਆਂ ਤੋਪਾਂ ਗੋਲੇ ਸੁੱਟ ਰਹੀਆਂ ਔਰ ਇਧਰ ਤਲਵਾਰਾਂ ਨੇ, ਕਿਉਂਕਿ ਜਿਹੜਾ ਸਾਰਾ ਉਸ ਦੇ ਵਿੱਚ ਤੋਪਾਂ ਦੇ ਗੋਲੇ ਨੇ ਉਹਦੀ ਥਾਂ ਤੇ ਸਰੋਂ ਆਈ ਹੋਈ ਹੈ। ਔਰ ਉਹਦੇ ਤੇ ਫਿਰ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਿ ਵੀ ਵਿਕਟਰੀ ਬਿਲਕੁਲ ਇਨ ਸਾਈਟ ਹੈ, ਲੇਕਿਨ ਇਹ ਜਿਹੜੀ ਗੱਦਾਰੀ ਹੈ ਔਰ ਇੱਕ ਯੋਗ ਜਰਨੈਲ ਦਾ ਨਾ ਹੋਣਾ, ਇਹਨਾਂ ਗੱਦਾਰਾਂ ਦੀ ਬਦੌਲਤ ਫੌਜ ਜਿੱਤ ਕੇ ਅੰਤ ਨੂੰ ਹਾਰਦੀ ਹੈ। ਔਰ ਅਸੀਂ ਦੇਖ ਰਹੇ ਹਾਂ ਵੀ ਇੱਕ ਕਾਮਨ, ਅਸੀਂ ਮੌਕੇ ਤੇ ਨਹੀਂ ਹੈ, ਅਸੀਂ ਹਰ ਪਲ ਸਾਡਾ ਦਿਲ ਉੱਥੇ ਧੜਕਦਾ ਹੈ, ਅਸੀਂ ਦੇਖ ਰਹੇ ਹਾਂ ਵੀ ਕੀ ਨੀਤੀਆਂ ਚੱਲ ਰਹੀਆਂ। ਗੱਲਬਾਤ ਦੇ 9-10 ਦੌਰ ਸਿਰਫ ਤੇ ਸਿਰਫ ਟਾਈਮ ਜਿਹੜਾ ਉਹ ਵੇਸਟ ਕਰਨ ਦੇ ਲਈ ਨੇ, ਉਹੀ ਫੱਫੇ ਕੁੱਟਣੀਆਂ ਉਹਨਾਂ ਦੀਆਂ ਗੱਲਾਂ, ਉਹੀ ਮੋਮੋ ਠੱਗਣੀਆਂ। ਸੁਪਰੀਮ ਕੋਰਟ ਨੂੰ ਢਾਲ ਵੀ ਬਣਾ ਲਿਆ, ਤਲਵਾਰ ਬਣਾਉਣ ਵੱਲ ਤੋਰਿਆ ਹੋਇਆ। ਹੁਣ ਜਿਹੜੀ ਹੈ ਪਿਛਲੇ ਕੱਲ ਮੀਟਿੰਗ ਹਰਿਆਣੇ ਦੇ ਪੁਲਿਸ ਮੁਖੀ ਦਿੱਲੀ ਵਾਲਿਆਂ ਦੇ ਕਿ ਜੀ ਟਰੈਕਟਰ ਰੈਲੀ ਅਸੀਂ 50 ਮੀਲ ਬਾਹਰ ਦਿੱਲੀ ਤੋਂ ਆਊਟਰ ਰੋਡ ਤੇ, ਉਹਦੇ 'ਚ ਵੀ ਉਹ ਕਹਿ ਰਹੇ ਨੇ ਕਿ ਨਹੀਂ ਹੈ ਉਸ ਪਾਸੇ, ਲੇਕਿਨ ਦੁਸ਼ਮਣ ਜਿਹੜਾ ਉਹ ਆਪਣਾ ਕੰਮ ਕਰ ਰਿਹਾ ਔਰ ਉਸ ਦਾ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦਾ ਈਵਨ ਬੀਜੇਪੀ ਦਾ ਜਿਹੜਾ ਦਿੱਲੀ ਆਫਿਸ ਹੈ ਉਹਦੀ ਚਿੱਠੀ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਜਿਹੜੀ ਖਬਰ ਈਵਨ ਹਿਮਾਚਲ ਦੇ ਹਵਾਲੇ ਨਾਲ ਸੀ ਕਿ 3 ਪੰਜਾਬ ਫਾਰਮਰਸ ਹੂ ਕੇਮ ਫਰਮ ਸਿੰਘੂ ਟੂ ਸ਼ਿਮਲਾ ਡਿਟੇਨਡ, ਔਰ ਉਹ ਰਿਜ ਦੇ ਉੱਤੇ ਮਾਲ ਰੋਡ ਤੇ ਰਿਜ ਤੇ ਉਹ ਸਿੰਧੂ ਬਾਰਡਰ ਤੋਂ ਆਏ, ਸਿੰਘੂ ਬਾਰਡਰ ਤੋਂ, ਸਿੰਘ ਹੀ ਹੈ ਸਿੰਘ ਬਾਰਡਰ, ਔਰ ਉਹ ਲੋਕਾਂ ਨੂੰ ਦੱਸ ਰਹੇ ਸੀ ਕਿ ਭਾਈ ਅਸੀਂ ਸਾਡੀ ਐਜੀਟੇਸ਼ਨ ਕੀ ਹੈ, ਫਾਰਮੂਲਾ ਕਿਵੇਂ ਹਾਰਮਫੁਲ ਨੇ। ਔਰ ਜਿਵੇਂ ਪੁਲਿਸ ਉਹਨਾਂ ਨੂੰ ਘੜੀਸ ਕੇ ਲਿਜਾਂਦੀ ਹੈ, ਥਾਣੇ ਲੈ ਗਈ, ਔਰ ਦੂਜੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਕੋਈ ਵਾਇਲੇਟ ਨਹੀਂ ਕੀਤਾ, ਕੋਈ ਹਿੰਸਾ ਨਹੀਂ ਕੀਤੀ, ਜੇ ਅਸੀਂ ਡੈਮੋਕ੍ਰੇਸੀ ਦੇ ਗੁਲਾਮ ਹੈ। ਉਹ ਇੱਕ ਜਿਹੜਾ ਵੱਡਾ ਉਹ ਮੋਹਾਲੀ ਦੇ ਰਹਿਣ ਵਾਲੇ ਨੇ, ਇੱਕ 6 ਫੁੱਟਾ ਸਿੱਖ ਨੌਜਵਾਨ ਹੈ, ਉਹ ਬਾਰ-ਬਾਰ ਕਹਿ ਰਿਹਾ, ਕਹਿੰਦਾ ਅਸੀਂ ਗੁਲਾਮ ਹੈ, ਔਰ ਇਹ ਕੀ ਅਸੀਂ ਆਪਣੀ ਗੱਲ ਲੋਕਾਂ ਤੱਕ ਕਰ ਨਹੀਂ ਸਕਦੇ, ਔਰ ਪੀਸਫੁਲੀ ਅਸੀਂ ਕਰ ਰਹੇ ਹਾਂ, ਵੀ ਆਰ ਨਾਟ ਵਾਇਲੇਟਿੰਗ ਐਨੀ ਲਾਅ। ਦੱਸੋ ਤੁਹਾਨੂੰ ਕਿਸ ਲਾਅ ਦੇ ਤਹਿਤ ਤੁਸੀਂ ਫੜ ਰਹੇ ਹੋ। ਹੁਣ ਇੱਕ ਪਾਸੇ ਤਾਂ ਉਹਨਾਂ ਦਾ ਇਹ ਵਰਤਾਰਾ ਚੱਲ ਰਿਹਾ, ਦੂਸਰੇ ਪਾਸੇ ਬਜਾਏ ਕਿਸਾਨਾਂ ਨਾਲ ਸੀਰੀਅਸ ਗੱਲਬਾਤ ਕਰਕੇ ਗੱਲ ਨਿਬੇੜਨ ਦੇ, ਉਹਨਾਂ ਦਾ ਅੱਜ ਉਹਨਾਂ ਦਾ ਜਿਹੜਾ ਮਿਨਿਸਟਰ ਹੈ ਉਹ ਪ੍ਰੈਸ ਕਾਨਫਰੰਸ ਕਹਿ ਰਿਹਾ ਬੀਜੇਪੀ ਸਲੈਮਸ ਰਾਹੁਲ ਗਾਂਧੀ ਸੇਜ਼ ਕਾਂਗਰਸ ਡਜ਼ਨਟ ਵਾਂਟ ਦੈਟ ਫਾਰਮਰ ਗਵਰਨਮੈਂਟ ਟਾਕ ਸ਼ੁੱਡ ਸਕਸੀਡ। ਹੁਣ ਜਿਹੜੀ ਆਪਣੀ ਉਹਨਾਂ ਦੀ ਫੇਲਿਅਰ ਹੈ ਉਹਦਾ ਭਾਂਡਾ ਉਹਨਾਂ ਤੇ ਭੰਨ ਰਹੇ ਨੇ ਕਿ ਜੀ ਇਹ ਭੜਕਾ ਰਹੇ ਨੇ, ਮਤਲਬ ਇਹ ਦੱਸਣਾ ਚਾਹੁੰਦੇ ਨੇ ਜਿਵੇਂ ਕਿਸਾਨਾਂ ਦਾ ਆਪਣਾ ਦਿਮਾਗ ਨਹੀਂ ਹੈ, ਉਹ ਜਿਹੜੇ ਨੇ ਉਹ ਆਪੋਜੀਸ਼ਨ ਉਹਨਾਂ ਨੂੰ ਭੜਕਾ ਰਹੀ ਹੈ। ਔਰ ਇਸ ਸਾਰੇ ਦੇ ਨਾਲ ਜੇ ਅਸੀਂ ਇਸ ਹਵਾਲੇ ਨਾਲ ਦੇਖੀਏ, ਔਰ ਰਾਹੁਲ ਗਾਂਧੀ ਨੇ ਠੀਕ ਕਿਹਾ, ਉਹਨੇ ਕਿਹਾ ਕਿ ਵਿਦ ਫਾਰਮਰਸ ਆਊਟ ਔਨ ਰੋਡਸ ਇੰਡੀਆ ਹੈਜ਼ ਬਿਕਮ ਏ ਲਾਫਿੰਗ ਸਟਾਕ, ਕਿ ਦੁਨੀਆ ਭਰ ਦੇ ਉਹਦਾ ਹਾਸੇ ਠੱਠੇ ਦਾ ਇਹ ਥਾਂ ਬਣ ਗਏ। ਔਰ ਇਧਰੋਂ ਜਦੋਂ ਕਿ ਇਹ ਬਿਲਕੁਲ ਖਾਲਿਸਤਾਨੀ ਔਰ ਇਨਸਰਜੈਂਟ ਔਰ ਦੂਜੇ ਕਹਿ ਰਹੇ ਨੇ ਇਹਨਾਂ ਦਾ ਹੀ ਅਜੀਤ ਡੋਵਾਲ ਦਾ, ਔਰ ਕਿਸੇ ਨੇ ਕਿਹਾ ਜੀ ਇਹਨੂੰ ਅਜੀਤ ਡੋਵਾਲ ਨਾ ਕਹੋ, ਅਜੀਤ ਡੈਵਲ ਕਹੋ। ਮੈਂ ਕਿਹਾ ਵੀ ਨਾਂ ਤਾਂ ਠੀਕ ਹੈ ਕਿ ਵੀ ਅਜੀਤ ਡੈਵਲ ਦਾ ਜਿਹੜਾ ਇਹ ਖਾਸ
ਬੱਚਾ ਜਮੂਰਾ ਅਮਰਿੰਦਰ ਉਹ ਵੀ ਅੱਜ ਕਹਿ ਰਿਹਾ ਡੂ ਥੀਸ ਫਾਰਮਰਸ ਲੁੱਕ ਲਾਈਕ ਸੈਸੈਸ਼ਨਿਸਟ ਟੈਰਰਿਸਟ ਕੈਪਟਨ ਟੂ ਸੈਂਟਰ ਓਵਰ NIA ਨੋਟਿਸਿਸ। ਅਸੀਂ ਦੇਖਿਆ ਵੀ 40 ਬੰਦਿਆਂ ਨੂੰ ਜਿਨ੍ਹਾਂ 'ਚ ਬਹੁਤ ਗਿਣਤੀ ਕਿਸਾਨਾਂ ਦੀ, ਪੱਤਰਕਾਰਾਂ ਦੀ, ਹਿਊਮੈਨੀਟੇਰੀਅਨ ਏਡ ਵਾਲਿਆਂ ਦੀ ਹੈ, NIA ਨੇ ਨੋਟਿਸ ਦੇ ਦਿੱਤੇ ਨੇ। ਔਰ ਅੱਜ ਜਿਵੇਂ ਇੱਕ NDTV ਦਾ ਐਂਕਰ ਕਹਿ ਰਿਹਾ ਸੀ ਕਿ ਅਰਨਾਬ ਗੋਸਵਾਮੀ ਜਿਹਨੇ ਦੇਸ਼ ਦੀ ਸਿਕਿਉਰਿਟੀ ਵੇਚੀ ਹੈ ਔਰ ਉਹਨੂੰ NIA ਕਿੱਥੇ ਹੈ, ਉਹਦਾ ਕਿੱਥੇ ਹੈ ਕੋਈ ਬਿਆਨ ਸੈਂਟਰ ਵੱਲੋਂ ਤਾਂ ਦੂਰ ਦੀ ਗੱਲ ਵੀ ਹੁਣ ਤੱਕ ਤਾਂ NIA ਨੂੰ ਕਾਰਵਾਈ ਕਰਨੀ ਚਾਹੀਦੀ, ਪਰ ਉਹ 40 ਜਿਹੜੇ ਕਿਸਾਨ ਔਰ ਪੱਤਰਕਾਰ ਔਰ ਹਿਊਮੈਨੀਟੇਰੀਅਨ ਏਡ ਵਾਲੇ ਨੇ ਉਹਨਾਂ ਨੂੰ ਸੈਸੈਸ਼ਨਿਸਟ ਕਹਿ ਕੇ NIA ਨੇ ਸੱਦਿਆ ਹੋਇਆ। ਔਰ ਹੁਣ ਇੱਕ ਪਾਸੇ ਕਿਉਂਕਿ ਰਿਪਬਲਿਕ ਡੇ ਪੈਰੇਡ ਜਿਹੜੀ ਹੈ ਅਲਟੀਮੇਟਲੀ ਲਾਲ ਕਿਲੇ ਨਾਲ ਹੀ ਜੁੜੀ ਹੁੰਦੀ ਹੈ, ਤਿਰੰਗਾ ਵੀ ਉੱਥੇ ਹੀ ਲਹਿਰਾਇਆ ਜਾਂਦਾ। ਹੁਣ ਇਹ ਪਤਾ ਨਹੀਂ ਇਹ ਡਿਵਾਈਨ ਸਿਗਨਲ ਹੈ ਜਾਂ ਇਹਨਾਂ ਨੇ ਮੌਕੇ ਦੇ ਉੱਤੇ ਆਪਣੀ ਪਰੇਡ ਹੀ ਕੈਂਸਲ ਕਰਨੀ ਹੈ। ਰੈੱਡ ਫੋਰਟ ਕਲੋਜ਼ ਟਿਲ ਰਿਪਬਲਿਕ ਡੇ ਆਫਟਰ ਬਰਡ ਫਲੂ ਫਾਊਂਡ ਇਨ ਡੈਡ ਕ੍ਰੋ, ਕਿ ਲਾਲ ਕਿਲੇ ਦੀ ਵਿਸਿਨਿਟੀ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜੇ ਨੇ ਉਹ ਪਤਾ ਨਹੀਂ 40-50 ਕਾਂ ਜਿਹੜੇ ਨੇ ਮਰੇ ਪਾਏ ਗਏ। ਔਰ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਅਸੀਂ ਸੈਂਪਲ ਉਹਨਾਂ ਦਾ ਮਰਿਆ ਕਾਵਾਂ ਦਾ ਭੇਜਿਆ ਸੀ ਔਰ ਉਹ ਜਿਹੜਾ ਸੈਂਪਲ ਹੈ ਉਹ ਪੋਜ਼ਿਟਿਵ ਟੈਸਟ ਹੋਇਆ ਬਰਡ ਫਲੂ ਦੇ ਲਈ। ਔਰ ਇਹ ਸਾਰੇ ਤੋਂ ਬਾਅਦ ਉਹਨਾਂ 15 ਕਰਾਊਜ਼ had died there and we sent one sample for testing. The result of the sample came back positive for bird flu. ਉਹਨੇ ਕਿਹਾ ਜੀ ਅਸੀਂ ਹੁਣ ਇਹ ਸਰਵੇਲੈਂਸ ਕਰ ਰਹੇ ਹਾਂ ਔਰ ਇਸ ਦੇ ਥੱਲੇ ਅਸੀਂ ਜਿਹੜਾ ਇਹਨੂੰ ਬੰਦ ਕਰ ਰਹੇ ਹਾਂ ਰਿਪਬਲਿਕ ਡੇ ਤੱਕ। ਔਰ ਹੁਣ ਇਹ ਵੀ ਵੈਸੇ ਜਿੱਥੇ ਕਾਂ ਬੋਲਣ ਜਾਂ ਉੱਲੂ ਬੋਲਣ ਜਾਂ ਕਾਂ ਮਰਨ, ਇਹ ਦੱਸ ਤਾਂ ਇਹੀ ਰਿਹਾ ਕਿ ਭਾਈ ਇਹ ਇਹਨਾਂ ਦਾ ਵੀ ਕਾਂ ਜਿਹੜਾ ਹੈ ਅਲਟੀਮੇਟਲੀ ਜਿਹੜੇ ਕਾਂ ਕਰਦੇ ਨੇ ਇਹ ਵੀ ਉਧਰ ਨੂੰ ਹੀ ਜਾ ਰਹੇ ਨੇ ਡਿੱਗਣ ਨੂੰ। ਲੇਕਿਨ ਜੇ ਅਸੀਂ ਜਿਸ ਟਾਈਟਲ ਦੇ ਥੱਲੇ ਅਸੀਂ ਅੱਜ ਗੱਲ ਕਰ ਰਹੇ ਹਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਜਿਹੜਾ NSA ਵੀ ਉਹਨਾਂ ਤੋਂ 40 ਨੂੰ ਨੋਟਿਸ ਭਿਜਵਾ ਕੇ ਸਾਇਲੈਂਟ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਮਲੇ 'ਚ 3 ਨੌਜਵਾਨਾਂ ਨਾਲ ਕੀ ਹੋਇਆ, ਉਹਨਾਂ ਦੇ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਸਭ ਕੁਝ ਆਪੋਜੀਸ਼ਨ ਦੇ ਖਾਤੇ 'ਚ ਪਾ ਰਹੇ ਨੇ। ਪਰ ਗਰਾਊਂਡ ਦੇ ਉੱਤੇ ਜਿਹੜਾ ਹੈ ਉਹ ਕੀ ਕਰ ਰਹੇ ਨੇ। ਹੁਣ ਜਿਹੜੀ 4 ਮੈਂਬਰੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਜਿਨ੍ਹਾਂ 'ਚੋਂ ਚਾਰੋਂ ਹੀ ਇਹਨਾਂ ਖੇਤੀ ਕਾਨੂੰਨਾਂ ਦਾ ਪੱਖ ਪੂਰਨ, ਇੱਕ ਤਾਂ ਦੌੜ ਗਿਆ ਭੁਪਿੰਦਰ ਸਿੰਘ ਮਾਨ। ਹੁਣ ਜਿਹੜੇ ਕਿਸ ਹੱਦ ਤੱਕ ਦੀ ਬੇਸ਼ਰਮੀ ਹੈ ਸਰਕਾਰ ਔਰ ਸੁਪਰੀਮ ਕੋਰਟ ਇਹਦੇ 'ਚ, ਚਾਹੀਦਾ ਤਾਂ ਇਹ ਸੀ ਕਿ ਸੁਪਰੀਮ ਕੋਰਟ ਕੱਲ੍ਹ ਜਿਹੜੀ ਉਹਦੀ ਹੀਅਰਿੰਗ ਸੀ ਉਹਨੂੰ ਡਿਸਬੈਂਡ ਕਰ ਦਿੰਦੇ ਕਿ ਜੀ ਉਹ ਹੁਣ ਇਹ ਕਹਿ ਰਹੇ ਨੇ ਕਿ ਵਿਲ ਪ੍ਰੈਜ਼ੈਂਟ ਵਿਊਜ਼ ਆਫ ਆਲ ਸਾਈਡਸ ਵਿਦ ਫੇਅਰਨੈਸ ਸੇ ਸੁਪਰੀਮ ਕੋਰਟ ਅਪਾਇੰਟਡ ਪੈਨਲ ਔਨ ਫਾਰਮ ਲਾਜ਼। ਉਹਨਾਂ ਨੇ ਕਿਹਾ ਜੀ ਭਾਵੇਂ ਆਪਣੇ ਬਿਆਨ 'ਚ ਵੀ ਇਹ ਕਹਿ ਰਹੇ ਨੇ ਕਿ ਜੀ ਭਾਵੇਂ ਅਸੀਂ ਹਮਾਇਤੀ ਹਾਂ ਕਾਨੂੰਨਾਂ ਦੇ ਪਰ ਸਾਡੇ ਸਾਹਮਣੇ ਪੇਸ਼ ਹੋਵੋ, ਅਸੀਂ ਤੁਹਾਨੂੰ ਬਿਲਕੁਲ ਇੰਪਾਰਸ਼ਲ ਵਿਊ ਜਿਹੜਾ ਹੈ ਉਹ ਇਸ ਤੇ ਦੇਾਂਗੇ ਔਰ ਆਪਣੀ ਰਿਕਮੈਂਡੇਸ਼ਨ ਸੁਪਰੀਮ ਕੋਰਟ ਨੂੰ ਕਰਾਂਗੇ। ਪਰ ਇਸ ਸਾਰੇ 'ਚ ਜਿੱਥੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਵੇਂ ਸਰਕਾਰੀ ਨੀਤੀ ਜਿਹੜੀਆਂ ਅਸੀਂ ਸਾਰੇ ਨੁਕਤੇ ਗਿਣਾਏ ਨੇ ਉਸ ਲੈਵਲ ਤੱਕ ਜਾ ਕੇ ਹੈ ਕਿਸਾਨ ਲੀਡਰਸ਼ਿਪ, ਅਨਾੜੀ ਪੁਣਾ, ਨਾਈਵ ਹੋਣਾ। ਔਰ ਮੈਨੂੰ ਜਦੋਂ ਮੈਂ ਨਾਈਵ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂ ਇਮੈਚੋਰ ਲਫ਼ਜ਼ ਤਾਂ ਮੈਨੂੰ ਕਾਇਦੇ ਆਜ਼ਮ ਦੇ ਉਹ ਲਫ਼ਜ਼ ਯਾਦ ਆਏ ਜਿਹੜੇ ਉਹਨਾਂ ਨੇ ਸਿੱਖ ਲੀਡਰਸ਼ਿਪ 47 ਦੌਰ ਦੀ ਬਾਰੇ ਕਹੇ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿਆਸੀ ਤੌਰ ਤੇ ਅਨਾੜੀ ਨੇ। ਔਰ ਉਹਨਾਂ ਨੇ ਕਿਹਾ ਸੀ ਕਿ ਦੇ ਹੈਵ ਸੀਨ ਹਿੰਦੂਜ਼ ਐਜ਼ ਦਾ co-slaves but when they will see them as the rulers they will see their true face when Hindus will be the masters and Sikhs will be the slaves। ਹੁਣ ਇਧਰ ਬਜਾਏ ਕਿ ਕਿਸਾਨ ਲੀਡਰਸ਼ਿਪ ਜਿਹੜੀ ਆਪਣੇ ਆਪ ਨੂੰ ਪਹਿਲਾਂ 30 ਫਿਰ 40 ਜਥੇਬੰਦੀਆਂ ਔਰ ਕੁਛ ਤਾਂ ਉਨੇ ਕੁ ਨੇ ਜਿਨ੍ਹਾਂ ਦਾ ਕੋਈ ਬਹੁਤਾ ਬੇਸ ਨਹੀਂ ਹੈ, ਉਹਨਾਂ ਨੇ ਪਿਛਲੇ ਦਿਨਾਂ 'ਚ ਕਿਵੇਂ ਜਿਹੜੇ ਸੱਚਮੁੱਚ ਅਕਲ ਵੀ ਰੱਖਦੇ ਨੇ, ਪੰਜਾਬ ਦੇ ਪੱਖ ਨੂੰ ਵੀ ਮੂਹਰੇ ਲਿਆਉਣਾ ਚਾਹੁੰਦੇ ਨੇ, ਉਹ ਸਮਝਦੇ ਵੀ ਨੇ ਕਿ ਇਹ ਲੌਂਗ ਡਰਾਨ ਬੈਟਲ ਹੋਏਗੀ ਲੇਕਿਨ ਅਸੀਂ ਇਹਨਾਂ ਨੂੰ ਜਿੱਤ ਸਕਦੇ ਹਾਂ। ਉਹ ਭਾਵੇਂ ਬਾਰ-ਬਾਰ ਮੈਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਪਰ ਇੱਕ ਜਿਹੜਾ ਸੱਜਣ ਜਿਹਨੂੰ ਇਹਨਾਂ ਨੇ ਬਹੁਤ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਸ ਸਾਰੇ 'ਚੋਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਵੀ ਉਹਨੂੰ, ਔਰ ਉਹ ਹਰਿਆਣੇ ਦਾ ਗੁਰਨਾਮ ਸਿੰਘ ਜਿਹੜਾ ਜਿਹਨੇ ਬੈਰੀਅਰ ਤੋੜੇ, ਜੇ ਅੱਜ ਹਰਿਆਣਾ ਨਾਲ ਲੱਗਿਆ ਉਹਦੇ ਸਭ ਤੋਂ ਵੱਡੀ ਜਿਹੜੀ ਹੈ ਉਹ ਕੰਟਰੀਬਿਊਸ਼ਨ ਗੁਰਨਾਮ ਸਿੰਘ ਦੀ ਹੈ। ਉਹਦੀਆਂ ਪ੍ਰੈਸ ਕਾਨਫਰੰਸਿਸ ਜਿਵੇਂ ਵੀ ਉਹ ਕਰਦਾ ਹੈ ਉਹ ਬਿਲਕੁਲ ਹਰਿਆਣਵੀ ਅੰਦਾਜ਼ ਦੇ ਵਿੱਚ ਉਸਨੇ ਆਪਣੀ ਨਾਂ ਜਿਹੜਾ ਉਹ ਪੂਰੀ ਆਪਣੀ ਲਾਈਨ ਉਹਨੇ ਦਿੱਤੀ ਹੁੰਦੀ ਹੈ। ਔਰ ਇਸ ਸਾਰੇ ਦੇ ਬਾਵਜੂਦ ਉਹਨੂੰ ਵੀ ਜ਼ਲੀਲ ਕਰਨ ਦੀ ਕਿ ਜੀ ਉਹ ਫਲਾਣੀ ਮੀਟਿੰਗ ਚਲਾ ਗਿਆ,
ਇਹਨੂੰ ਕੱਢ ਦਿੱਤਾ ਹੈ, ਇਹਨੂੰ ਕੱਢ ਦੇ। ਹਾਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਜੀ ਅਸੀਂ ਟੁਗੈਦਰ, ਪਰ ਉਹਨੂੰ ਕਮਜ਼ੋਰ ਕੀਤਾ। ਇਸੇ ਤਰ੍ਹਾਂ ਦੂਸਰੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਹੁਣ ਇਹ ਫੈਸਲਾ ਜੀ ਅਸੀਂ ਟਰੈਕਟਰਾਂ ਦੇ ਉੱਤੇ ਤਿਰੰਗੇ ਲਾਣੇ ਨੇ, ਜਾਂ ਯੋਗਿੰਦਰ ਯਾਦਵ ਵਰਗਾ ਜਿਹੜਾ ਚੱਕਵਾਂ ਚੁੱਲ੍ਹਾ ਹੈ ਉਹ ਲੀਡ ਕਰ ਰਿਹਾ ਕਿ ਜੀ ਨਹੀਂ ਨਹੀਂ ਇਹ ਤਾਂ ਅਸੀਂ ਬਿਲਕੁਲ ਦੇਸ਼ ਭਗਤੀ ਔਰ ਫਲਾਣਾ, ਅਸੀਂ ਦੇਸ਼ ਭਗਤੀ ਦੇ ਗੀਤ ਗਾਉਂਦੇ ਅਸੀਂ ਬਿਲਕੁਲ। ਹੁਣ ਗੱਲ ਸਵਾਲ ਇਹ ਹੈ ਕਿ ਵੀ ਜੇ ਤੁਸੀਂ ਸਰਕਾਰ ਦੀਆਂ ਸ਼ਰਤਾਂ ਦੇ ਉੱਤੇ ਹੀ ਧਰਨੇ ਦੇਣੇ ਨੇ, ਉੱਥੇ ਜਿੱਥੇ ਉਹਨਾਂ ਨੇ ਬਿਠਾਣਾ ਤੁਸੀਂ ਬਹਿ ਜਾਣਾ, ਫਿਰ ਤਾਂ ਕੋਈ ਚੇਂਜ ਨਹੀਂ ਹੁੰਦੀ। ਜਿਸ ਗਾਂਧੀ ਨੂੰ ਜੋਗਿੰਦਰ ਯਾਦਵ ਜਾਂ ਦੂਜੇ ਲਈ ਫਿਰਦੇ ਨੇ ਕਿ ਉਹਨੇ ਅੰਗਰੇਜ਼ਾਂ ਦੇ ਕਾਨੂੰਨ ਜੋ ਸੀ, ਜੇ ਉਹਨੇ ਡੈਂਡੀ ਮਾਰਚ ਕੀਤਾ ਜਾਂ ਡਾਂਡੀ ਮਾਰਚ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਸੀ ਕਿ ਜੀ ਉਹਨੇ ਲੂਣ ਬਣਾਉਣਾ ਸਮੁੰਦਰ ਦੇ ਕੰਢੇ ਜਾ ਕੇ, ਜਾਂ ਜਦੋਂ ਜਲਿਆਂਵਾਲਾ ਬਾਗ ਹੋਇਆ, ਉਹ ਤਾਂ ਜਲਿਆਂਵਾਲੇ ਬਾਗ ਤੋਂ ਤਾਂ 4 ਦਿਨ ਪਹਿਲਾਂ ਕਿੰਨੇ ਗੋਰੇ ਅੰਮ੍ਰਿਤਸਰ 'ਚ ਮਾਰੇ ਗਏ ਸੀ, ਮਾਰਸ਼ਲ ਲਾਅ ਲੱਗਾ ਹੋਇਆ ਸੀ, ਲੇਕਿਨ ਲੋਕ ਪੀਸਫੁਲੀ ਇਕੱਠੇ ਹੋਏ। ਹੁਣ ਜੇ ਇਕੱਠੇ ਨਾ ਹੁੰਦੇ, ਜਲਿਆਂਵਾਲੇ ਬਾਗ ਨਾ ਹੁੰਦਾ ਤੇ ਨਾ ਹੁੰਦਾ ਤੇ ਆਜ਼ਾਦੀ ਦੀ ਜਿਹਨੂੰ ਕਿਹਾ ਜੀ ਕਿ ਫਸਟ ਜਿਹੜਾ ਉਹਨੇ ਅੰਗਰੇਜ਼ਾਂ ਨੇ ਆਪਣੀ ਨੀਂਹ ਪੁਟਾ ਲਈ ਹੈ ਜਲਿਆਂਵਾਲੇ ਬਾਗ ਤੇ ਕਰਕੇ। ਇਸੇ ਤਰ੍ਹਾਂ ਬਾਕੀ ਸਾਰੇ ਸੱਤਿਆਗ੍ਰਹਿ ਜਿਹੜੇ ਨੇ ਉਹ ਇਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਸੀਂ ਜੇ ਤਾਂ ਤੁਸੀਂ ਸਰਕਾਰ ਦੇ ਕਾਇਦੇ ਕਾਨੂੰਨਾਂ 'ਚ ਹੀ ਰਹਿਣਾ, ਫਿਰ ਬੈਠੇ ਰਹੋ ਉੱਥੇ। ਫਿਰ ਤਾਂ ਇਸ ਲੀਡਰਸ਼ਿਪ ਦੇ ਕਹਿਣ ਵਾਂਗੂ ਹਰਿਆਣੇ ਦੇ ਬਾਰਡਰ ਤੇ ਬੈਠੇ ਹੋਣਾ ਸੀ, ਪੰਜਾਬ ਹਰਿਆਣੇ ਦੇ ਬੈਰੀਅਰ ਤੋੜੇ ਗੁਰੂ ਨਾਨਕ ਸਿੰਘ ਨੇ, ਹਰਿਆਣੇ 'ਚ ਤੋੜੇ। ਜਿਹੜੇ ਸਿੱਖ ਨੌਜਵਾਨ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਸ਼ੰਭੂ ਮੋਰਚੇ 'ਚ ਬੈਠੇ ਸੀ, ਉਹਨਾਂ ਸਾਰਿਆਂ ਨੇ ਫਰਦਰ ਆ ਕੇ ਦਿੱਲੀ ਦੀਆਂ ਬਰੂਹਾਂ ਤੇ ਹੁਣ ਇਸ ਗੱਲੋਂ ਵੀ ਡਰਦੇ ਨੇ, ਉਹ ਮੀਟਿੰਗਾਂ ਕਰ ਰਹੇ ਨੇ ਕਿ ਜੀ ਟਰੈਕਟਰ ਮਾਰਚ ਹੋਏਗਾ ਨਹੀਂ ਹੋਏਗਾ, ਕੰਡੀਸ਼ਨਾਂ ਕੀ ਨੇ, ਥੋੜੇ ਹੋਏਗਾ ਬਹੁਤੇ, ਅਸੀਂ ਜਾਣਾ ਹੀ ਨਹੀਂ ਜੀ, ਮਤ ਕਹੋ ਜੀ ਅਸੀਂ ਲਾਲ ਕਿਲ੍ਹਾ ਫਤਿਹ ਕਰਨਾ ਹੈ, ਮਤ ਕਹੋ ਜੀ। ਉਹ ਕਿਹਨੇ ਲਾਲ ਕਿਲ੍ਹਾ ਤੋੜ ਦਿੱਤਾ ਹੈ, ਜਾਂ ਕਿਹੜਾ ਤੁਹਾਡੇ ਕੋਲ ਹੈ ਫਤਿਹ ਕਰਨਾ ਜਾਂ ਕਰਾਉਣਾ? ਜਿਹੜੇ ਕਰਨ ਵਾਲੇ ਨੇ ਫਿਰ ਵਕਤ ਦੱਸੇਗਾ ਵੀ ਕਿਹਨੇ ਕੀ ਕਰਨਾ। ਪਰ ਤੁਸੀਂ ਦੁਸ਼ਮਣ ਦੀਆਂ ਚਾਲਾਂ 'ਚ ਫਸ ਰਹੇ ਹੋ। ਬਿਲਕੁਲ ਆਪਣੇ ਜਿਹੜੇ ਤੁਹਾਡੇ ਉਤਸ਼ਾਹ ਵਾਲੇ ਨੌਜਵਾਨ ਨੇ ਉਸ ਪਾਸੇ ਤੋਰਨ ਵਾਲੇ, ਉਹਨਾਂ ਨੂੰ ਤੁਸੀਂ ਬੇਦਿਲ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਵਿਦਿਨ ਅਨਟਚੇਬਲ ਬਣਾ ਰਹੇ ਹੋ, ਉਹਨਾਂ ਨੂੰ ਭੰਡ ਰਹੇ ਹੋ। ਔਰ ਉੱਥੇ ਖਲੋ ਕੇ ਜਿਹੜੇ ਉਹਨਾਂ ਦਾ ਲੀਡਰ ਹੈ, ਕਦੇ ਕੋਈ ਤਾਨਾ ਦੇ ਰਿਹਾ, ਕੋਈ ਮਿਹਣਾ ਦੇ ਰਿਹਾ, ਇਹਨਾਂ ਨੂੰ ਇਹ ਪਤਾ ਨਹੀਂ ਹੈ। ਉਹ ਬਹੁਤ ਵਾਰ ਇਵੇਂ ਹੀ ਹੁੰਦਾ ਹੈ ਕਿ ਵੀ ਉਹ ਛੱਤਰ ਥੱਲੇ ਬਟੇਰਾ ਆਇਆ, ਉਹਨਾਂ ਨੂੰ ਇਹ ਲੱਗਦਾ ਕਿਸੇ ਨੇ ਇੱਕ ਉਦਾਹਰਣ ਦਿੱਤੀ ਸੀ ਕਿ ਭਾਈ ਇੱਕ ਰੱਥ ਦੇ ਉੱਤੇ ਘੋੜੇ ਉਹਨੂੰ ਖਿੱਚ ਰਹੇ ਸੀ, ਉਹਦੇ ਤੇ ਜਿਹੜਾ ਉਹ ਇੱਕ ਬਹਿ ਗਈ ਮੱਖੀ ਆ ਕੇ ਉਸ ਦੇ ਜਿਹੜਾ ਵੀਲ ਦੇ ਉੱਤੇ, ਔਰ ਉਹ ਵੀ ਰੱਥ ਜਾਂਦਾ ਸੀ, ਧੂੜਾਂ ਪੱਟੀ ਜਾਂਦਾ ਸੀ। ਤੇ ਉਹ ਕਹਿੰਦਾ ਕਿ ਮੱਖੀ ਕਹਿੰਦੀ ਦੇਖੀਏ ਕਿਵੇਂ ਮੈਂ ਧੂੜਾਂ ਪਟਾਈਆਂ। ਕਿ ਹੁਣ ਉਹ ਉਹਦੇ ਤੇ ਬੈਠੀ, ਉਹਨੇ ਕਿਹਾ ਜੀ ਇਹੀ ਹਾਲ ਹੈ ਨਾ ਲੀਡਰਾਂ ਦਾ, ਕਿ ਵੀ ਧੂੜਾਂ ਤਾਂ ਪੱਟ ਰਹੇ ਨੇ ਜਿਹੜੇ ਇਨਫੈਕਟ ਵਿਦ ਐਨਰਜੀ, ਜਿਨ੍ਹਾਂ ਨੇ ਆ ਕੇ ਸਭ ਕੁਝ ਕੀਤਾ ਹੋਇਆ, ਤੇ ਇਹ ਜਿਹੜੇ ਆ ਕੇ ਬੈਠੇ ਨੇ ਜਿਨ੍ਹਾਂ ਨੂੰ ਆਟੋਮੈਟਿਕਲੀ ਲੀਡਰ ਬਣ ਗਏ ਕਿ ਵੀ ਜਿਹੜੇ ਸਮਝਦੇ ਨੇ ਕਿ ਦੇਖੋ ਜੀ ਸਾਡੇ ਨਾਲ ਹੀ ਇਹ ਧੂੜਾਂ ਪੱਟਣ ਵਾਲਾ ਕੰਮ ਹੈ। ਔਰ ਇੱਕ ਪਾਸੇ ਇਹ ਨੇ ਜਿਹੜੇ ਬਿਲਕੁਲ ਬੇਦਿਲ ਕਰ ਰਹੇ ਨੇ, ਔਰ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਏਜੰਸੀਆਂ ਨੇ ਦੂਸਰਿਆਂ ਨੇ ਕਿਵੇਂ ਇਹ ਸਾਰਾ ਜਿਹੜਾ ਇਹਨਾਂ ਦਾ ਖੇਲ ਖਤਮ ਕਰ ਦੇਣਾ। ਔਰ ਮੈਂ ਕਲੋਜ਼ਿੰਗ ਦੇ ਵਿੱਚ, ਕਿਉਂਕਿ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਉਹਨਾਂ ਵਿਊਅਰਸ ਦੇ ਵੀ, ਕਿਉਂਕਿ ਅਦਰਵਾਈਜ਼ ਤਾਂ ਸਾਡੇ ਕੋਲ ਨਾ ਇੰਨੇ ਰਿਸੋਰਸਿਸ ਨੇ, ਨਾ ਤਰੀਕੇ ਨੇ, ਨਾ ਸਾਡੇ ਇੰਨੇ ਥਾਂ ਬੈਠੇ ਰਿਪੋਰਟਰ ਨੇ ਹੈ ਨੇ। ਹੁਣ ਅਸੀਂ ਸਿੰਘ ਬਾਰਡਰ ਤੋਂ ਵੀ ਕਵਰੇਜ ਹੈ, ਪੰਜਾਬ 'ਚ ਵੀ ਹੈ, ਪਰ ਜਿੰਨਾ ਤੁਹਾਡੇ ਕੋਲ ਰਿਸੋਰਸ ਹੁੰਦੇ ਨੇ, ਪਰ ਸਾਡੇ ਵਿਊਅਰ ਜਿਹੜੇ ਨੇ ਉਹ ਸਾਡੇ ਬਹੁਤ ਵੱਡਾ ਰਿਸੋਰਸ ਨੇ। ਔਰ ਇਹ ਸਾਨੂੰ ਇੱਕ ਜਿਹੜਾ ਚਿੱਠੀ ਆਈ ਜਿਹੜੀ ਓਰੀਜਨਲ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਦੀ ਸਿਗਨੇਚਰ ਦੇ ਥੱਲੇ, ਉੱਥੋਂ ਹੀ ਕਿਸੇ ਨੇ ਵੈਲਵਿਸ਼ਰ ਨੇ ਕੱਢੀ, ਰਾਜੇਸ਼ ਭਾਟੀਆ ਮਹਾਮੰਤਰੀ ਐਵਮ ਪ੍ਰਦੇਸ਼ ਮੁਖਿਆਲੇ ਪ੍ਰਮੁੱਖ, ਜਿਹੜਾ ਉਹਨਾਂ ਦਾ ਚੀਫ ਸੈਕਟਰੀ ਟਾਈਪ ਹੈ, ਉੱਥੇ ਬੈਠਾ। ਔਰ ਇਹ ਉਹਦਾ ਜਿਹੜਾ ਉਹਨੇ ਹੈਡਿੰਗ ਦਿੱਤਾ ਹੈ, ਹਿੰਦੀ 'ਚ ਹੈ ਲੈਟਰ, ਪਰ ਮੈਂ ਕਿਉਂਕਿ ਓਰੀਜਨਲ ਜਦੋਂ ਤੁਸੀਂ ਕੋਈ ਡਾਕੂਮੈਂਟ ਪੜ੍ਹਦੇ ਹੋ ਤੇ ਉਹਨੂੰ ਤੁਸੀਂ ਜਿਹੜਾ ਉਹੀ ਜ਼ੁਬਾਨ ਰਹਿਣੀ ਚਾਹੀਦੀ। 15 ਜਨਵਰੀ ਨੂੰ ਇਹ ਇਸ਼ੂ ਹੋਇਆ ਹੈ ਲੈਟਰ ਇਹਨਾਂ ਦੇ ਬੀਜੇਪੀ ਦੇ ਦਿੱਲੀ ਆਫਿਸ ਵੱਲੋਂ। ਰਾਸ਼ਟਰ ਹਿੱਤ ਮੇਂ ਕਿਸਾਨ ਅੰਦੋਲਨ ਸੰਬੰਧੀ ਆਗ੍ਰਹਿ, ਕਿ ਇਹ ਦੇਸ਼ ਦੇ ਹਿੱਤਾਂ 'ਚ ਅਸੀਂ ਇਹ ਸਰਕੂਲਰ ਕੱਢ ਰਹੇ ਹਾਂ। ਉਹਨਾਂ ਨੇ ਆਪਣੇ बीजेपी ਦੇ ਸਾਰੇ ਔਰ ਦਰਸ਼ਕ ਸਕਰੀਨ ਦੇ ਉੱਤੇ ਇਹਨੂੰ देख रहे हैं। सभी कार्यकर्ता और स्वयं सेवकों को सूचित किया जाता है कि किसान नेता और सरकार के बीच हो रही बातचीत का किसान संगठनों के जिद्दी और अड़ियल रवैया की वजह से कोई परिणाम नहीं निकलता देख
हमें खुद को राष्ट्रहित हेतु मजबूत करना होगा। तो पहला झूठ कि जिहड़ी गलबात सरकार टालमटोल टालाफाई कर रही है वो ये कह रही है कि जी क्योंकि किसान जिद्दी और अड़ियल ने इसलिए उसका कोई हल नहीं निकल रहा, और ये बीजेपी वर्करां नूं कह रहे हैं कि खुद नूं कि हुण असीं कानून अपने हत्थां 'च लईए और अपने आप नूं मजबूत करिए। कहीं भी सरकारी संपत्ति को नुकसान, मोबाइल टावर, दुकान, बीजेपी कार्यालय आदि, हालां किसी ने बीजेपी दफ्तर ते हमला नहीं किया, किसी ने किसी दुकान ते हमला नहीं, पर ऑलरेडी उन्होंने प्रिपेयर कर रहे हैं बीजेपी के वर्करां नूं गुंडागर्दी लई, और सरकार विरोधी गतिविधियों और भाषणों को वर्जित करना होगा कि जिहड़े लैक्चर करते हैं सरकार उन्होंने बंद करो, और इन्हां सारिਆਂ ਨੂੰ ਜਿਹੜਾ ਹੁਣ ਇਹ ਉਹਨਾਂ ਨੇ ਆਪਣੇ RSS वर्करां ਨੂੰ कॉल ਦਿੱਤੀ है कि वो आके ये सारी एजिटेशन को डिस्ट्रॉय करन। किसान संगठनों द्वारा दिल्ली में की जा रही 26 जनवरी 2021 की ट्रैक्टर रैली का विरोध करते हुए इन देशद्रोहियों की हर कोशिश नाकाम करने का प्रयत्न करना हो। ये उन्होंने कॉल दे दी है कि ये सारे ट्रेटर ने, देशद्रोही ने, ये सारे जड़े ने, और 26 जनवरी की जी ट्रैक्टर रैली है इसका विरोध करो और इन्हां देशद्रोहियों की हर कोशिश नूं नाकाम करो। और अखीर जी गल है वो मच मोर दसदी है, अंत ज़रूरत पड़ने पर जुल्म के बदले की गई हिंसा पर कोई भी कानूनी कार्रवाई ना होने का भरोसा दिवाते हुए उन्होंने कहा जी तुसीं इन्हां दे अगेंस्ट करो कार्रवाई, तुहाडे खिलाफ कोई कानूनी कार्रवाई नहीं होएगी। आने वाली रणनीति के लिए हम अपने सभी कार्यकर्ता और स्वयं सेवकों को अपने प्रदेश अध्यक्ष नज़दीकी कार्यालय से संपर्क में रहने का आग्रह करते हैं कि तुसीं इन्हां दे खिलाफ कार्रवाई करो, तुहाडे खिलाफ कोई कानूनी कार्रवाई नहीं होएगी। और अगों तुहाडे लई की गाइडलाइनस ने, तुसीं अपने इलाके दा जिहड़ा बीजेपी दा दफ्तर है और जिहड़ा बीजेपी दा हैड है उस दे नाल संपर्क करो। हुण इस तो वध के तां कुछ नहीं, हुण ये दुश्मन दी तैयारी है, उधर वो की कर रहे हैं और साडी जिहड़ी लीडरशिप जिन्हों असीं लीडरशिप कह रहे हैं वो किहड़े पासे तुरे हुए ने। और मैं तां ये अरदास ही करदा रब दे अगे कि मैं गलत साबित होवां, असीं ये जित्ती बाजी ना हारीए। हालां ये 3 कानूनां दा वापस लै लेना जां रिपील कर देना कोई वड्डा कद्दू च तीर मारना नहीं होएगा, क्योंकि ये तो इवें ही है जिवें तुसीं किसी नूं पहलां ही भुखा नंगा बनाया होया। और मैं अपनी जिहड़ी इत्थे गुरुद्वारा साहब की स्पीच है जिन्होंने साडे बहुत सारे व्यूअर्स ने बहुत पसंद किया, मैं कल्ले कल्ले दा तो नहीं शुक्रिया अदा कर सकदा, सारिਆਂ ਦਾ ਸਾਂਝਾ ही करदा। ਉਹਦੇ ਚ मैं इस घटना ਨੂੰ भी बयान किया कि भाई किसी के हाथ च बच्चा है भुखा नंगा, ਉਹਦੇ कमीज़ भी नहीं है, पैर जुत्ती भी नहीं है और रो रहा है, ਉਹਦੇ ਹੱਥ 'ਚ ਬ੍ਰੈਡ ਦਾ ਟੁਕੜਾ ਫੜਿਆ ਹੋਇਆ, ਇੱਕ ਆਉਂਦਾ ਆ ਕੇ ਉਹ ਖੋਹ ਲੈਂਦਾ, ਉਹ ਰੋਣ ਲੱਗ ਜਾਂਦਾ, ਤਰਲੇ ਕਰਦਾ, ਤੇ ਜੇ ਉਹਨੂੰ ਟੁਕੜਾ ਵਾਪਸ ਦੇ ਵੀ ਦੇ ਉਹਦੀ ਗਰੀਬੀ ਤਾਂ ਨਹੀਂ ਦੂਰ ਹੁੰਦੀ, ਨਾ ਉਹਦਾ ਢਿੱਡ ਭਰਦਾ। ਸੋ ਇਹ 3 ਕਿਸਾਨ ਕਾਨੂੰਨ ਤਾਂ ਇਵੇਂ ਹੀ ਨੇ ਵੀ ਆਲਰੇਡੀ ਤੁਸੀਂ ਸੁਸਾਈਡ ਵੱਲ ਤੋਰਿਆ ਹੋਇਆ ਹੈ ਕਿ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਇਕਨੋਮਿਕਲ ਜੈਨੋਸਾਈਡ ਦਾ ਇਹ ਫਾਈਨਲ ਸਟੈਪ ਹੈ, ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਣਾ, ਪਰ ਘੱਟੋ ਘੱਟ ਚਲੋ ਇਹਦੇ ਨਾਲ ਇਹ ਹੈ ਕਿ इन्ना पंजाब च एहसास होएगा भी असी जित सकते हैं। सो असी आस करते हैं कि भाई आने वाले दिनों च कोई ये ठीक है भावें उन्होंने कोई कहे जी फुट पै गई दूजी, मैं समझदा भी यंगस्टर्स नूं हुण वक्त आ गया कि जे ये 26 जनवरी वाले प्रोग्रामां ते डिली डैली करते हैं ਜਾਂ बैक ऑफ करने की कोशिश करते हैं तो फिर जो होएगा देखा जाएगा। फिर यंगर लीडरशिप नूं जिहड़ा ये सारे ਜ਼ਾਬਤੇ ਜ਼ੁਬਤੇ ਤੋੜ देने चाहिए ने, अदरवाइज यही ना होए कि भी वो तुहानूं वेच जाण और तुसीं एकता दी देवी पूजी जाओ। ये कोई एकता दी देवी पूजण दा भी कोई साडे नहीं है। गल अल्टीमेटली जो ठीक है वट मस्ट बी जी। डॉक्टर साहब तुहाडा बहुत बहुत शुक्रिया। साथ लेने ब्रेक व्यूअर्स तुसीं किते नहीं जाना, मिलदे हैं आफ्टर दिस शॉर्ट ब्रेक।